वाह वे वाह मेरा सोहना पंजाब, मेरे सोहने पंजाब दे रंग। ओ किधर चले हो डॉक्टर साहब? इधर आओ, किधर टुरे जाते हो अज? आ जाओ आ जाओ आ जाओ, बैठो, कदी साह भी लै लिया करो। वेख लो किन्नी गर्मी हैगी है ते लेकिन साडे पंजाब दे सोहने रंग देख लो है। अंब दी गूढ़ी छां, ठंडी छां, रौनकां लगियां कि नहीं लगियां? जी लगियां जी लगियां। अंब तड़वाने लाए सी, मैं क्या देख के आवां जरा अंब किन्ने क लाए ते किन्ने क झाड़ लए ਉਹਨਾਂ ਨੇ। अच्छा अच्छा अच्छा, चंगा कीता चंगा कीता। ਇਹ ਫੇਰਾ ਰੱਖਣਾ ਪੈਂਦਾ, ਗੇੜਾ ਨਾ ਰੱਖੋ ਤੇ ਗੱਲ ਨਹੀਂ ਬਣਦੀ ਹੈਗੀ। ਤੇ ਮਾਸ਼ਾਅੱਲਾ ਹੁਣ ਆਪਣਾ ਈਦ ਕੁਰਬਾਨ ਵੀ ਆ ਰਹੀ ਹੈ, ਵੱਡੀ ਈਦ ਜਿਹਨੂੰ ਕਹੀਦਾ ਹੈ। ਵੱਡੀ ਈਦ ਦੀਆਂ ਵੱਡੀਆਂ ਖੁਸ਼ੀਆਂ ਉਹ ਵੀ ਆ ਰਹੀਆਂ ਨੇ ਤੇ ਤਿਆਰੀ ਸ਼ਾਰੀ ਕਰ ਲਈ ਵੱਡੀ ਈਦ ਦੀ? ਬਿਲਕੁਲ ਜੀ ਕਰ ਲਈ। ਕੀ ਬਾਤ ਹੈ, ਦੇਖ ਲਓ ਮੁਸਲਮਾਨਾਂ ਦਾ ਕਿੰਨਾ ਸੋਹਣਾ ਤਿਉਹਾਰ ਆ ਰਿਹਾ ਹੈ, ਰੌਣਕਾਂ ਲੱਗੀਆਂ ਹੋਈਆਂ ਨੇ। ਵਾਹ ਵਾਹ ਵਾਹ, ਬੱਲੇ ਬੱਲੇ। ਇਹ ਜੀ ਈਦ ਦੇ ਜਿਹੜੇ ਗੋਸ਼ਤ ਤਕਸੀਮ ਕਰਦੇ ਆ, ਹਾਂ, ਇਹ ਪੂਰੇ ਵੀ ਕਰਦੇ ਆ ਜਾਂ ਘਰੇ ਹੀ ਰੱਖ ਲੈਂਦੇ ਆ? ਤੁਸੀਂ ਇਸ ਦੇ ਬਾਰੇ ਚ ਕੀ ਕਹਿਣਾ ਚਾਹੋਗੇ? ਦੇਖੋ ਜੀ, ਕੁਰਬਾਨੀ ਜਿਹੜੀ ਹੈ ਨਾ, ਕੁਰਬਾਨੀ, ਕੁਰਬਾਨੀ ਦਾ ਮਤਲਬ ਹੀ ਜਿਹੜਾ ਨਾ ਮਫਹੂਮ ਤੋਂ ਹੀ ਗੱਲ ਸ਼ੁਰੂ ਹੋ ਜਾਂਦੀ ਡਾਕਟਰ ਸਾਹਿਬ। ਦੇਖੋ ਕੋਈ ਵੀ ਚੀਜ਼ ਹੈ ਨਾ ਇਨਸਾਨ ਨੂੰ ਪਿਆਰੀ ਹੁੰਦੀ ਹੈ, ਲੇਕਿਨ ਉਹਨੂੰ ਕਿਸੇ ਨੂੰ ਦੇਣਾ ਇਹ ਹੁੰਦੀ ਹੈ ਕੁਰਬਾਨੀ। ਜੀ ਬਿਲਕੁਲ ਠੀਕ ਹੈ। ਹੁਣ ਲੋਕ ਜਿਹੜੇ ਨੇ ਪੈਸੇ ਲਾ ਕੇ ਕੋਈ ਲੱਖ ਦਾ ਬੱਕਰਾ ਲਿਆਉਂਦਾ, 1.5 ਲੱਖ ਦਾ ਲਿਆਉਂਦਾ, 2 ਲੱਖ ਦਾ ਲਿਆਉਂਦਾ, ਲਿਆਣ ਕੇ ਖੁਸ਼ੀ ਦੇ ਨਾਲ ਘਰ ਲੈ ਕੇ ਆਉਂਦੇ, ਫਿਰ ਗੋਸ਼ਤ ਕਰਦੇ ਤੇ ਫਿਰ ਜਦੋਂ ਉਹ ਤਕਸੀਮ ਕਰਨਾ ਹੋਵੇ ਉਦੋਂ ਮਰਹਲਾ ਸ਼ੁਰੂ ਹੁੰਦਾ ਕੁਰਬਾਨੀ ਹੈ। ਉੱਥੋਂ ਕੁਰਬਾਨੀ ਦੇਣਾ ਸ਼ੁਰੂ ਹੁੰਦੀ ਹੈ। ਤੇ ਲੇਕਿਨ ਉਸ ਮਰਹਲੇ ਦੇ ਵਿੱਚ ਜੇ ਬੰਦਾ ਬਦਦਿਆਨਤੀ ਕਰ ਦੇਵੇ ਨਾ, ਫਿਰ ਉਹ 1.5 ਲੱਖ ਦਾ ਫਾਇਦਾ ਕੋਈ ਫਾਇਦਾ ਨਹੀਂ। ਦੇਖੋ ਸਾਡੇ ਦੀਨ ਇਸਲਾਮ ਨੇ ਦੱਸ ਦਿੱਤਾ 3 ਹਿੱਸੇ ਕਰ ਦੇਣੇ ਨੇ। ਠੀਕ ਹੋ ਗਿਆ। ਇੱਕ ਹਿੱਸਾ ਆਪਣਾ ਰੱਖੋ, ਇਹ ਨਹੀਂ ਕਿ ਤੁਸੀਂ ਭੁੱਖੇ ਰਹੋ, ਨਾ 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 ਨਾ, ਆਪਣਾ ਰੱਖੋ। ਇੱਕ ਗਰੀਬ ਰਿਸ਼ਤੇਦਾਰਾਂ ਨੂੰ ਦੋ, ਤੀਸਰਾ ਗਰੀਬ ਲੋਕਾਂ ਨੂੰ, ਗਰੀਬ ਗੁਰਬਾ ਜਿਹੜੇ ਹੈਗੇ ਨੇ ਉਹਨਾਂ ਨੂੰ ਦੋ, ਉਹਨਾਂ ਤੱਕ ਵੀ ਗੋਸ਼ਤ ਪਹੁੰਚੇ ਤੇ ਫਿਰ ਮਕਸਦ ਤੁਹਾਡਾ ਜਿਹੜਾ ਅਦਾ ਹੁੰਦਾ, ਮਕਸਦ ਹੱਲ ਹੋ ਜਾਂਦਾ ਫਿਰ ਕਿ ਵਾਕਈ ਤੁਸੀਂ ਕੁਰਬਾਨੀ ਦਿੱਤੀ। ਤੇ ਜੇ ਨਾ ਦੋਗੇ, ਘਰੇ ਸਾਰਾ ਰੱਖ ਲੋਗੇ ਬੱਕਰਾ, ਫਾਇਦਾ ਫਿਰ? ਇਹ ਅੱਜ ਕੱਲ ਜੀ ਬਾਹਰ ਦੇਣ ਦੀ ਬਜਾਏ ਗਰੀਬ ਗੁਰਬਾਂ ਨੂੰ ਇਹ ਫਰਿੱਜ ਦੇ ਵਿੱਚ ਰੱਖ ਲੈਂਦੇ ਆ ਜੀ। ਉਹ ਅਸਲ ਤੇ ਗੱਲ ਹੈ, ਮੈਂ ਉਹੀ ਗੱਲ ਕਰ ਰਿਹਾ ਨਾ ਕਿ ਉਹਨਾਂ ਦੀ ਨਜ਼ਰ 'ਚ ਪਤਾ ਨਹੀਂ ਕੋਈ ਗਰੀਬ ਉਹਨਾਂ ਨੂੰ ਨਜ਼ਰ ਆਉਂਦਾ ਹੀ ਨਹੀਂ ਹੈਗਾ। ਤੇ ਦੇਖੋ ਇਹ ਜਿਹੜੇ ਹੁੰਦੇ ਨਾ ਸਫੇਦ ਪੋਸ਼ ਲੋਕ ਹੈ, ਤੇ ਉਹ ਕਦੀ ਕਿਸੇ ਕੋ ਮੰਗਣ ਨਹੀਂ ਜਾਂਦੇ ਹੈਗੇ, ਕਿਸੇ ਦੇ ਘਰ ਜਾ ਕੇ ਇਹ ਨਹੀਂ ਕੁੰਡੀ ਨਹੀਂ ਖੜਕਾਉਂਦੇ, ਭਾਈ ਅੱਜ ਚੌਧਰੀ ਸਾਹਿਬ ਸਾਨੂੰ ਗੋਸ਼ਤ ਦੇ ਦਿਓ। ਤੇ ਲੇਕਿਨ ਇਹ ਜਿਹੜੇ ਹੁੰਦੇ ਨਾ ਕਿ ਪੇਸ਼ਾਵਰ ਲੋਕ, ਉਹ ਬੂਹਿਆਂ ਤੇ ਪਹੁੰਚ ਜਾਂਦੇ ਨੇ, ਉਹ ਕੁੰਡੀ ਖੜਕਾ ਕੇ ਲੈ ਕੇ ਆਉਂਦੇ ਨੇ। ਉਹਨਾਂ ਦੇ ਕੋਲ ਉਹ ਤੁਹਾਡੇ ਜਿਹੜਾ ਬੰਦੇ ਕੁਰਬਾਨੀ ਕਰਦੇ ਉਹਨਾਂ ਨਾਲੋਂ ਬਹੁਤਾ ਗੋਸ਼ਤ ਹੁੰਦਾ। ਔਰ ਯਕੀਨ ਜਾਣੋ ਕਿ ਕੁਰਬਾਨੀ ਕਰੀਦੀ ਹੈ, ਤੀਸਰੇ ਦਿਨ ਗੋਸ਼ਤ ਹੀ ਨਹੀਂ ਹੁੰਦਾ ਹੈਗਾ, ਲੱਭਦਾ ਹੀ ਨਹੀਂ। ਉਹਦੀ ਵਜ੍ਹਾ ਕਿ ਜਿਹੜਾ ਕੋਈ ਬੱਕਰਾ ਜੇ 15 20 20 22 ਕਿਲੋ ਦਾ ਲੈ ਲਿਆ, ਉਹ ਜਨਾਬ ਉਹ 7 ਕਿਲੋ ਤੁਹਾਡੇ ਹਿੱਸੇ ਹੋਣਾ, 1-2 ਹਾਂਡੀਆਂ 'ਚ ਮੁੱਕ ਜਾਣਾ। ਤੇ ਇਸ ਲਈ ਸਾਨੂੰ ਚਾਹੀਦਾ ਏ ਉਹ ਲੋਕ ਜਿਹਨਾਂ ਕੋਲ ਕੁਰਬਾਨੀ ਨਹੀਂ ਹੈ, ਅਸੀਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਘਰਾਂ ਤੱਕ ਗੋਸ਼ਤ ਪਹੁੰਚਾ ਕੇ ਆਈਏ। ਤੇ ਨਹੀਂ ਤਾਂ ਫਿਰ ਉਹ ਜਿਹੜਾ ਪੈਸਾ ਲਾਇਆ ਉਹਦਾ ਫਾਇਦਾ ਕੋਈ ਨਹੀਂ। ਇੱਕ ਗੱਲ ਹੋਰ ਵੀ ਆ ਜੀ, ਕਈ ਨਾ 2 ਬੋਟੀਆਂ 3 ਕੋ ਦੇ ਦਿੰਦੇ ਆ। ਇਹ ਇੰਨਾ ਕੁ ਗੋਸ਼ਤ ਦੂਸਰੇ ਨੂੰ ਦੇਣਾ ਚਾਹੀਦਾ, ਕੋਈ ਇੱਕ ਢੰਗ ਦਾ ਆਪਣਾ ਗੋਸ਼ਤ ਪਕਾ ਲਵੇ। ਹਾਂ, ਅੱਲਾ ਭਲਾ ਕਰੇ ਤੁਹਾਡਾ, ਬੜੀ ਤੁਸੀਂ ਵਧੀਆ ਗੱਲ ਕੀਤੀ ਹੈ। ਦੇਖੋ 2-3 ਬੋਟੀਆਂ ਨਾਲ ਕੀ ਬਣੇਗਾ? ਜਿਹਨੂੰ ਦੇਣਾ ਭਾਵੇਂ ਥੋੜੇ ਘਰਾਂ ਨੂੰ ਦੇ ਦਿਓ, ਜਿਹਨੂੰ ਵੀ ਦੋ ਘੱਟੋ ਘੱਟ ਕਿਲੋ ਤੇ ਦਿਓ ਨਾ। ਜੇ ਕਿਲੋ ਨਹੀਂ ਦੇ ਸਕਦੇ 3 ਪਾ ਦੇ ਦਿਓ, ਉਹਦਾ ਚਲੋ ਇੱਕ ਡੰਗ ਦੀ ਹਾਂਡੀ ਪੱਕ ਜਾਵੇ ਹੈ। ਇਹ ਕਰੋ, ਚਲੋ ਅਗਲੇ ਦਾ ਭਲਾ ਕਰਨਾ ਤੇ ਪੂਰਾ ਕਰੋ। ਤੇ ਬਾਕੀ ਸਹੀ ਤਕਸੀਮ ਕਰਨ ਦਾ ਇਹ ਹੁੰਦਾ ਕਿ ਗੋਸ਼ਤ ਸਾਰਾ ਕੱਟੋ, ਉਹਨੂੰ ਮਿਕਸ ਕਰੋ, ਮਿਕਸ ਕਰਕੇ 3 ਹਿੱਸੇ ਕਰੋ। ਇਹ ਨਹੀਂ ਕਿ ਛਿਛੜੇ ਚੁਚੜੇ ਜਿਹੜੇ ਵੰਡ ਦਿਓ ਤੇ ਚੰਗਾ ਦਸਤੀ ਦਾ, ਸੀਨੇ ਦਾ ਉਹ ਸਾਰਾ ਜਨਾਬ ਫਰਿੱਜ ਦੇ ਵਿੱਚ ਬਾੜ ਲਿਓ, ਇਹ ਵੀ ਮਾੜਾ ਕੰਮ ਹੈਗਾ। ਤੇ ਬਾਕੀ ਤੁਸੀਂ ਦੇਖੋ ਆਮ ਦਿਨਾਂ ਦੇ ਵਿੱਚ ਕੀ ਹੁੰਦਾ ਹੈਗਾ ਕਿ ਸਾਨੂੰ ਅਸੀਂ ਬਰਫ਼ ਜਿਹੜੀ ਹੈ ਨਾ ਫਰਿੱਜਾਂ 'ਚੋਂ ਲੈਂਦੇ ਆ, ਗੋਸ਼ਤ ਬਾਹਰੋਂ ਲੈਂਦੇ ਆ। ਲੇਕਿਨ ਈਦ ਤੇ ਆਣ ਕੇ ਬਰਫ਼ ਅਸੀਂ ਬਾਹਰੋਂ ਲੈਂਦੇ ਤੇ ਗੋਸ਼ਤ ਫਰਿੱਜ ਵਿੱਚੋਂ ਲੈਂਦੇ। ਇਹ ਕੰਮ ਸ਼ੁਰੂ ਕਰ ਦਿੰਦੇ ਹੈਗੇ ਆ। ਤੇ ਬਾਕੀ ਅੱਲਾਹ ਤਾਲਾ ਦੀ ਜ਼ਾਤ ਹਦਾਇਤ ਦੇਵੇ ਤੇ ਜਿਤਨੇ ਵੀ ਸਾਡੇ ਭਰਾ ਨੇ ਉਹਨਾਂ ਸਾਰਿਆਂ ਦੀਆਂ ਕੁਰਬਾਨੀਆਂ ਅੱਲਾਹ ਤਾਲਾ ਦੀ ਜ਼ਾਤ ਕਬੂਲ ਕਰੇ। ਔਰ ਬੜਾ ਸੋਹਣਾ ਮੌਕਾ ਆ ਰਿਹਾ, ਇਹ ਈਦ ਦਾ ਤਿਉਹਾਰ ਆ ਰਿਹਾ ਤੇ ਇਸ ਤਿਉਹਾਰ ਦੇ ਵਿੱਚ ਸਾਨੂੰ ਚਾਹੀਦਾ ਡਾਕਟਰ ਸਾਹਿਬ ਕਿ ਅਸੀਂ ਗਰੀਬਾਂ ਦਾ ਖਿਆਲ ਰੱਖੀਏ, ਗਰੀਬਾਂ ਦੀ ਮਦਦ ਕਰੀਏ ਔਰ ਇਹਨਾਂ ਖੁਸ਼ੀਆਂ ਦੇ ਵਿੱਚ ਗਰੀਬਾਂ ਨੂੰ ਵੀ ਸ਼ਾਮਿਲ ਕਰੀਏ। ਕਰਨਾ ਚਾਹੀਦਾ ਜੀ, ਬਿਲਕੁਲ ਕਰਨਾ ਚਾਹੀਦਾ। ਤੇ ਸਾਡੇ ਵੱਲੋਂ ਤੇ 17 ਨਿਊਜ਼ ਵੱਲੋਂ, ਸਾਡੀ ਪੂਰੀ ਟੀਮ ਵੱਲੋਂ तमाम ਦੋਸਤਾਂ ਨੂੰ, तमाम ਅਹਿਲੇ ਇਸਲਾਮ ਨੂੰ ਵੱਡੀ ਦੀਆਂ ਵੱਡੀਆਂ ਖੁਸ਼ੀਆਂ ਮੁਬਾਰਕ। ਤੇ ਨਾਲ ਜਨਾਬ ਰਲ ਕੇ ਮਾਰੀਏ ਨਾਰਾ, ਪਾਕਿਸਤਾਨ ਜ਼ਿੰਦਾਬਾਦ।